नाजरीन, ਇਹ ਤਸਵੀਰਾਂ ਕਿਸੇ ਤੀਸਰੀ ਦੁਨੀਆ ਦੀਆਂ ਨਹੀਂ। ਇਹ ਤਸਵੀਰਾਂ ਇਸ ਧਰਤੀ ਦੀਆਂ ਹੀ ਹੈ। ਇਹ ਧਰਤੀ ਜਿਨ੍ਹਾਂ ਨੇ ਕੁਝ ਅਰਸਾ ਪਹਿਲੇ ਇਹ ਦਰਿਆਫਤ ਕੀਤਾ ਸੀ ਕਿ ਅਸੀਂ 1300 ਅਰਬ ਸਾਲ ਦੀਆਂ ਪਹਿਲੀਆਂ ਤਸਵੀਰਾਂ ਵੀ ਖਿੱਚ ਲੀਆਂ ਨੇ ਕਿ ਪਹਿਲੇ ਇਹ ਜ਼ਮੀਨ ਜਾਂ ਇਹ ਕਹਿਕਸ਼ਾਂ ਜਾਂ ਇਹ ਜਹਾਨ ਕਿਵੇਂ ਦਾ ਸੀ। ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹ ਉਸ ਮੁਲਕ ਦੀਆਂ ਨੇ, ਇਹ ਉਸ ਕੰਟਰੀ ਦੀਆਂ ਨੇ ਜਿਨ੍ਹਾਂ ਦੇ ਸਿਆਸਤਦਾਨਾਂ ਦੇ ਸਵਿਸ ਬੈਂਕਾਂ ਦੇ ਵਿੱਚ ਅਕਾਊਂਟ ਨੇ। ਇਹ ਤਸਵੀਰਾਂ ਉਸ ਮੁਲਕ ਦੇ ਵਾਸੀਆਂ ਦੀਆਂ ਨੇ ਜਿਨ੍ਹਾਂ ਦੇ ਸਿਆਸਤਦਾਨਾਂ ਦੇ ਅਕਾਊਂਟਸ ਦੇ ਵਿੱਚੋਂ ਅਰਬਾਂ ਰੁਪਇਆ ਨਿਕਲਦਾ ਹੈ ਤੇ ਪੈਸਾ ਗਿਣਨ ਵਾਲੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਵੀ ਖਰਾਬ ਹੋ ਜਾਂਦੀਆਂ ਨੇ। ਇਹ ਤਸਵੀਰਾਂ ਉਸ ਮੁਲਕ ਦੀਆਂ ਨੇ ਜਿਸ ਮੁਲਕ ਦੇ ਵਿੱਚ ਵੱਡੇ ਵੱਡੇ ਬਿਜ਼ਨਸ ਟਾਈਕਨ ਬੈਠੇ ਹੋਏ ਨੇ। ਇਹ ਤਸਵੀਰਾਂ ਉਸ ਧਰਤੀ ਦੀਆਂ ਨੇ ਜਿਸ ਧਰਤੀ ਦੇ ਬਾਰੇ ਦੇ ਵਿੱਚ ਆਖਿਆ ਗਿਆ ਸੀ ਕਿ ਇਹ ਕਿਆਮਤ ਤੱਕ ਰਹੇਗੀ। ਨਾਜ਼ਰੀਨ, ਇਹ ਬਲੋਚਿਸਤਾਨ ਦੀਆਂ ਤਸਵੀਰਾਂ ਨੇ, ਪਾਕਿਸਤਾਨ ਦਾ ਬਦਕਿਸਮਤ ਸੂਬਾ ਜਿਹਦੇ ਟੋਟਲ 36 ਅਜ਼ਲਾ ਨੇ ਤੇ 36 ਜ਼ਿਲ੍ਹਿਆਂ ਦੇ ਵਿੱਚੋਂ 26 ਜ਼ਿਲ੍ਹੇ ਪਾਣੀ ਦੇ ਵਿੱਚ ਰੁੜ ਗਏ ਨੇ ਤੇ ਕਿਸੇ ਵੀ ਸਿਆਸਤਦਾਨ ਦੇ ਜਾਂ ਕਿਸੇ ਵੀ ਵੱਡੇ ਦੇ ਕੰਨ ਦੇ ਉੱਪਰ ਜੂੰ ਨਹੀਂ ਰਿੰਗੀ। ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਕਿ ਇਸ ਸੂਬੇ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ ਸੂਬੇ ਨੂੰ ਇਹ ਤੇ ਆਖਿਆ ਗਿਆ ਹੈ ਕਿ ਇਹ ਪਾਕਿਸਤਾਨ ਦੀ ਸੋਨੇ ਦੀ ਚਿੜੀਆ ਹੈ, ਇੱਥੇ ਬਹੁਤ ਸਾਰੇ ਮਾਦਨੀ ਜ਼ਖਾਇਰ ਨੇ, ਲੇਕਿਨ ਇੱਥੇ ਇਨਸਾਨਾਂ ਦੇ ਨਾਲ ਕੀ ਹੋ ਰਿਹਾ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਤੇ ਸੋਸ਼ਲ ਮੀਡੀਆ ਦੇ ਵਿੱਚ ਜਾਰੀ ਵੀਡੀਓਜ਼ ਦੇ ਉੱਪਰ ਦੇਖ ਸਕਦੇ ਨੇ। ਬਲੋਚਿਸਤਾਨ ਦੇ 26 ਅਜ਼ਲਾ ਦੇ ਵਿੱਚ ਮੁਸਲਸਲ ਬਾਰਿਸ਼ਾਂ ਦੇ ਸੈਲਾਬ ਤੋਂ ਬਾਅਦ ਇਨਸਾਨ ਤੇ ਜਾਨਵਰ ਦੇ ਵਿੱਚ ਕੋਈ ਫਰਕ ਨਹੀਂ ਰਿਹਾ। ਅਗਰ ਲਾਸ਼ਾਂ ਮਿਲ ਰਹੀਆਂ ਨੇ ਤੇ ਉਹ ਮਿੱਟੀ ਦੇ ਵਿੱਚ, ਉਹ ਗਾਰੇ ਦੇ ਵਿੱਚ ਇਸ ਤਰ੍ਹਾਂ ਲਿਪਟੀਆਂ ਹੋਈਆਂ ਨੇ ਕਿ ਪਹਿਚਾਨ ਨਹੀਂ ਹੁੰਦੀ ਕਿ ਇਹ ਕਿਸੇ ਜਾਨਵਰ ਦੀ ਲਾਸ਼ ਹੈ ਜਾਂ ਇਨਸਾਨ ਦੀ ਲਾਸ਼ ਨੇ। ਬਲੋਚਿਸਤਾਨ 'ਚ ਹੁਣ ਤੱਕ 47 ਬੱਚੇ, 26 ਔਰਤਾਂ ਤੇ ਤਕਰੀਬਨ ਇੰਨੇ ਹੀ ਮਰਦ ਜਿਹੜੇ ਨੇ ਉਹ ਸੈਲਾਬ ਦੀ ਨਜ਼ਰ ਹੋ ਗਏ ਨੇ ਤੇ ਸੈਲਾਬ ਨੇ ਉਹਨਾਂ ਦੀ ਜ਼ਿੰਦਗੀਆਂ ਦੇ ਚਿਰਾਗ ਗੁੱਲ ਕਰ ਦਿੱਤੇ ਨੇ। ਪਿਛਲੇ 4 ਦਿਨਾਂ ਦੇ ਵਿੱਚ 136 ਲੋਕ ਆਪਣੀ ਜਾਨਾਂ ਦੀ ਬਾਜ਼ੀ ਹਾਰ ਗਏ ਨੇ। ਇਹ ਕੁਦਰਤੀ ਤੂਫਾਨ ਨਹੀਂ, ਇਹਨੂੰ ਅਸੀਂ ਸਿਰਫ ਇਹ ਕਵਾਂਗੇ ਕਿ ਇੱਕ ਮਿਸਮੈਨੇਜਮੈਂਟ ਹੈ। ਹਰ ਸਾਲ ਸੈਲਾਬ ਆਉਂਦਾ ਹੈ, ਦੱਸ ਕੇ ਆਉਂਦਾ ਹੈ, ਲੇਕਿਨ ਸਾਡੀ ਹਕੂਮਤ, ਸਾਡੇ ਸਿਆਸਤਦਾਨ ਸਿਰਫ ਇਸ ਦੌੜ ਦੇ ਵਿੱਚ ਨੇ ਕਿ ਕਿੰਨੇ ਸੀਟ ਤੇ ਬਹਿਣਾ ਹੈ, ਕਿੰਨੇ ਇੰਤਕਾਮੀ ਸਿਆਸਤ ਕਰਨੀ ਹੈ, ਕਿੰਨੇ ਸਿਆਸਤ ਦੇ ਵਿੱਚ ਆ ਕੇ ਤੇ ਦੂਸਰੇ ਸਿਆਸਤਦਾਨ ਦੀ ਪੱਗ ਜ਼ਮੀਨ ਤੇ ਸੁੱਟਣੀ ਹੈ, ਕਿੰਨੇ ਆ ਕੇ ਸਿਰਫ ਇਹੀ ਕਰਨਾ ਹੈ ਕਿ ਮੈਂ ਅੱਛਾ ਤੇ ਮੈਂ ਵੱਡਾ ਤੇ ਮੈਂ ਖੂਬਸੂਰਤ। ਇਹਨਾਂ ਲੋਕਾਂ ਦਾ ਜਿਹੜੇ ਕਿ ਬਲੋਚਿਸਤਾਨ ਦੇ ਵਿੱਚ ਇਸ ਵੇਲੇ ਭੁੱਖ ਤੋਂ, ਸੈਲਾਬ ਤੋਂ, ਬਾਰਿਸ਼ ਤੋਂ, ਬਿਮਾਰੀਆਂ ਤੋਂ ਇਸ ਟਾਈਮ ਸਾਹਮਣਾ ਕਰ ਰਹੇ ਨੇ, ਉਹਨਾਂ ਦਾ ਵਾਲੀ ਵਾਰਿਸ ਵੀ ਕੋਈ ਨਹੀਂ ਹੈਗਾ। ਅਗਰ ਅਸੀਂ ਬਲੋਚਿਸਤਾਨ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਤੇ ਲਸਬੇਲਾ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਮੁਤਾਸਰ ਹੋਇਆ ਸ਼ਹਿਰ ਹੈ, ਮੁਤਾਸਰ ਹੋਇਆ ਜ਼ਿਲ੍ਹਾ ਹੈ। ਪਿਛਲੇ ਤਕਰੀਬਨ 3 ਦਿਨ ਤੋਂ ਉਹਦਾ ਜ਼ਮੀਨੀ ਰਾਬਤਾ ਖਤਮ ਹੋ ਗਿਆ ਹੈ। ਉੱਥੇ ਜਿੰਨੀਆਂ ਵੀ ਸੜਕਾਂ ਸੀ ਉਹ ਸੈਲਾਬ ਤੇ ਬਾਰਿਸ਼ ਤੇ ਪਾਣੀ ਦੇ ਰੈਲੇ ਦੇ ਨਾਲ ਜਿਹੜੀਆਂ ਨੇ ਉਹ ਬਹਿ ਗਈਆਂ ਨੇ। ਉਸ ਤੋਂ ਬਾਅਦ ਅਗਰ ਅਸੀਂ ਦੂਸਰੇ ਜ਼ਿਲ੍ਹੇ ਦੀ ਗੱਲ ਕਰੇ ਤੇ ਜਲਮਗਸੀ ਦੀ ਅਸੀਂ ਗੱਲ ਕਰ ਲਈਏ, ਉੱਥੇ ਵੀ ਇੰਝ ਹੀ ਹੋ ਰਿਹਾ। ਲੇਕਿਨ ਹੁਣ ਤੱਕ ਹਕੂਮਤ ਨੇ ਅਗਰ ਕੀਤਾ ਹੈ ਤੇ ਦਾਅਵੇ, ਦਲਾਸੇ, ਸਸਤੀ ਸ਼ੋਹਰਤ ਤੇ ਫੋਟੋਗ੍ਰਾਫੀ, ਬਸ ਹਾਲੇ ਤੱਕ ਗਵਰਨਮੈਂਟ ਵੱਲੋਂ ਕੋਈ ਸੋਲਿਡ ਪਲਾਨ ਜਿਹੜਾ ਹੈਗਾ ਉਹ ਨਹੀਂ ਆਇਆ। ਹਮੇਸ਼ਾ ਦੀ ਤਰ੍ਹਾਂ ਉਂਝ ਹੀ ਹੋਏਗਾ, ਇਕਦਾਮਾਤ ਹੋਣਗੇ, ਅਮਦਾਦ ਦਿੱਤੀ ਜਾਏਗੀ, ਰਾਸ਼ਨ ਦਿੱਤਾ ਜਾਏਗਾ, ਤਸਵੀਰਾਂ ਖਿੱਚੀਆਂ ਜਾਣਗੀਆਂ ਤੇ ਪੁਆਇੰਟ ਸਕੋਰਿੰਗ ਕੀਤੀ ਜਾਏਗੀ। ਉਸ ਪੁਆਇੰਟ ਸਕੋਰਿੰਗ ਤੇ ਅਗਲੇ ਸਾਲ ਫਿਰ ਇਲੈਕਸ਼ਨ ਹੋਣਗੇ। ਉਸ ਇਲੈਕਸ਼ਨ 'ਚ ਫਿਰ ਇਹੀ ਮੁੰਤਖਬ ਹੋਣਗੇ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਕਿ ਅਸੀਂ ਇਸ ਸੂਬੇ ਦਾ ਕੀ ਕਰਨਾ ਹੈਗਾ। क्या पाकिस्तान सिर्फ सूबा पंजाब के उत्ते मुश्तमिल है कि सूबा पंजाब जिहड़ा है सिर्फ वो पूरा पाकिस्तान है?
ਪਾਕਿਸਤਾਨ ਦੇ ਇਸ ਬਲੋਚਿਸਤਾਨ ਦੇ ਨਾਲ ਇਵੇਂ ਕਿਉਂ ਹੁੰਦਾ ਹੈ? ਬਲੋਚਿਸਤਾਨ ਦੇ ਹੁਕਮਰਾਨ ਜਾਂ ਬਲੋਚਿਸਤਾਨ ਦੇ ਉੱਥੇ ਦੇ ਸਿਆਸਤਦਾਨ ਅਗਰ ਮੁੰਤਖਬ ਹੋ ਕੇ ਆਉਂਦੇ ਨੇ, ਅਗਰ ਇਹ ਆਵਾਮ ਬੇਵਕੂਫ ਹੈ, ਅਗਰ ਇਹ ਆਵਾਮ ਜਾਹਲ ਹੈ, ਤੇ ਯਾਰ ਤੁਸੀਂ ਠੀਕ ਹੋ ਜਾਓ, ਤੁਸੀਂ ਇਹਨਾਂ ਲੋਕਾਂ ਦੀ ਦਾਦਰਸੀ ਕਰ ਦਿਓ। ਹੁਣ ਤੱਕ ਜਿੰਨੇ ਵੀ ਲੋਕ ਇਸ ਸੈਲਾਬ ਦੇ ਨਾਲ, ਇਸ ਪਾਣੀ ਦੇ ਨਾਲ ਆਪਣੀਆਂ ਜਾਨਾਂ ਦੇ ਚੁੱਕੇ ਨੇ, ਉਹ ਜਾਨਾਂ ਵਾਪਸ ਨਹੀਂ ਆਣੀਆਂ। ਜਿਨ੍ਹਾਂ ਦੇ ਮਵਾਇਸ਼ੀ, ਜਿਨ੍ਹਾਂ ਦੇ ਜਾਨਵਰ ਡੰਗਰ, ਜਿਨ੍ਹਾਂ ਦੇ ਘਰ ਇਸ ਪਾਣੀ 'ਚ ਰੁੜ ਗਏ ਨੇ, ਉਹ ਘਰ ਦੁਬਾਰਾ ਨਹੀਂ ਬਣਨੇ, ਉਹ ਲੋਕਾਂ ਦੀਆਂ ਜਾਨਾਂ ਵਾਪਸ ਨਹੀਂ ਆਣੀਆਂ। ਲੇਕਿਨ ਸਾਡੇ ਸਿਆਸਤਦਾਨ, ਸਾਡੇ ਬਿਊਰੋਕਰੇਟਸ ਜਾਂ ਜਿੰਨੇ ਵੀ ਲੋਕ ਜਿਹੜੇ ਇਸ ਮੁਲਕ ਦੇ ਮਾਮੇ ਚਾਚੇ ਨੇ ਜਾਂ ਕਰਤਾ ਧਰਤਾ ਨੇ, ਉਹਨਾਂ ਨੇ ਅੱਜ ਤੱਕ ਵੀ ਇਸ ਸੂਬੇ ਦਾ ਨਹੀਂ ਸੋਚਿਆ। ਇਸ ਸੂਬੇ ਦੀ ਜ਼ਮੀਨ ਚੋਂ ਕੋਲਾ ਤੇ ਨਿਕਲਦਾ ਹੈ ਤੇ ਨਾਲੇ ਹੀ ਇਸ ਜ਼ਮੀਨ ਦੇ ਵਿੱਚੋਂ ਲਾਸ਼ਾਂ ਵੀ ਨਿਕਲਦੀਆਂ ਨੇ, ਇਸ ਜ਼ਮੀਨ ਦੇ ਵਿੱਚ ਲੋਕ ਵੀ ਮਰਦੇ ਨੇ। ਲੇਕਿਨ ਅੱਜ ਤੱਕ ਬਲੋਚਿਸਤਾਨ ਦੇ ਹਾਲਾਤ ਜਿਹੜੇ ਨੇ ਉਹ ਠੀਕ ਨਹੀਂ ਹੋ ਸਕੇ। ਹੁਣ ਤੱਕ ਦੀ ਸਾਡੀ ਰਿਪੋਰਟ ਦੇ ਮੁਤਾਬਿਕ 136 ਲੋਕ ਜਿਹੜੇ ਨੇ ਉਹ ਮਰ ਗਏ ਨੇ, ਉਹ ਮੌਤ ਦਾ ਸ਼ਿਕਾਰ ਹੋ ਗਏ ਨੇ, ਉਹ ਸ਼ਹੀਦ ਹੋ ਗਏ ਨੇ। ਉਹ ਲੋਕ ਜਿਹੜੇ ਪਾਣੀ ਦੇ ਵਿੱਚ ਆਪਣੀਆਂ ਸੁੱਤੇ ਪਿਆਂ ਦੇ ਸੈਲਾਬ ਆਇਆ ਹੈ ਤੇ ਲੋਕ ਪਾਣੀ 'ਚ ਰੁੜ ਗਏ ਨੇ, ਉਹਨਾਂ ਦਾ ਕੀ ਕਸੂਰ ਹੈ? ਉਹਨਾਂ ਦੇ ਵਾਰਿਸੀਨ, ਉਹਨਾਂ ਦੇ ਲੋਕ ਜਿਹੜੇ ਬਚ ਗਏ ਨੇ, ਉਹ ਚੀਖ ਚੀਖ ਕੇ ਹੀ ਪੁੱਛਦੇ ਪਏ ਨੇ। ਕਿਸੇ ਦਾ ਬੱਚਾ ਰੁੜ ਗਿਆ ਹੈ ਤੇ ਕਿਸੇ ਦੀ ਬੱਚੀ ਰੁੜ ਗਈ ਹੈ, ਕਿਸੇ ਦੀ ਮਾਂ ਰੁੜ ਗਈ ਹੈ, ਕਿਸੇ ਦੀ ਭੈਣ ਰੁੜ ਗਈ ਹੈ। ਉਹਨਾਂ ਦਾ ਇੱਕੋ ਹੀ ਸਵਾਲ ਹੈ ਕਿ ਸਾਡਾ ਕਸੂਰ ਕੀ ਹੈ? ਕਿਆ ਅਸੀਂ ਇਸ ਮੁਲਕ ਦੇ ਵਾਸੀ ਨਹੀਂ ਹੈਗੇ? ਕਿਆ ਅਸੀਂ ਇਸ ਮੁਲਕ ਦੇ ਰਹਿਣ ਵਾਲੇ ਨਹੀਂ ਹੈਗੇ? ਉਹਨਾਂ ਦਾ ਇਸ ਸਵਾਲ ਦਾ ਜਵਾਬ ਜਿਹੜਾ ਹੈਗਾ ਹੈ ਉਹ ਸਾਡੇ ਹੁਕਮਰਾਨਾਂ ਦੇ ਕੋਲ ਸ਼ਾਇਦ ਮੌਜੂਦ ਨਹੀਂ ਹੈਗਾ, ਕਿਉਂਕਿ ਸਾਡੇ ਹੁਕਮਰਾਨ ਵੀ ਇੱਥੇ ਦੇ ਨਹੀਂ ਹੈਗੇ। ਉਹ ਵੀ ਏਲੀਅਨਸ ਨੇ। ਉਹ ਵੀ ਜਦੋਂ ਰਿਟਾਇਰਡ ਹੋਣਗੇ, ਉਹ ਵੀ ਜਦੋਂ ਸਿਆਸਤ ਛੱਡਣਗੇ ਤੇ ਉਹਨਾਂ ਦਾ ਰਹਿਣਾ ਸਹਿਣਾ ਇਸ ਮੁਲਕ 'ਚ ਨਹੀਂ ਹੋਏਗਾ। ਉਹ ਵੀ ਇੱਕ ਆਲੀਸ਼ਾਨ ਬਿਲਡਿੰਗ ਦੇ ਨਾਲ ਲੰਦਨ 'ਚ ਰਹਿਣਗੇ, ਉਹ ਵੀ ਇੱਕ ਆਲੀਸ਼ਾਨ ਬਿਲਡਿੰਗ ਦੇ ਨਾਲ ਆਸਟ੍ਰੇਲੀਆ 'ਚ ਰਹਿਣਗੇ, ਉਹ ਵੀ ਇੱਕ ਆਲੀਸ਼ਾਨ ਬਿਲਡਿੰਗ ਦੇ ਨਾਲ ਵੈਸਟ ਦੇ ਕਿਸੇ ਵੀ ਖੂਬਸੂਰਤ ਮੁਲਕ 'ਚ ਜਾ ਕੇ ਸੈਟਲਡ ਹੋ ਜਾਣਗੇ, ਜਦਕਿ ਗਰੀਬ ਵੋਟਰ ਜਿਹੜਾ ਇਹਨਾਂ ਨੂੰ ਵੋਟ ਪਾਉਂਦਾ ਹੈ ਉਹ ਇੱਥੇ ਹੀ ਮਰੇਗਾ। ਇਸ ਪ੍ਰੋਗਰਾਮ ਦਾ ਸਿਰਫ ਇਹੀ ਮਕਸਦ ਹੈ ਕਿ ਅਸੀਂ ਸਿਰਫ ਇਹ ਦੱਸ ਸਕੀਏ ਕਿ ਇਹ ਵੀ ਲੋਕ ਜਿਹੜੇ ਨੇ ਇਹ ਵੀ ਏਲੀਅਨਸ ਨਹੀਂ, ਇਹ ਇੱਥੇ ਦੇ ਰਹਿਣ ਵਾਲੇ ਨੇ। ਇਹ ਕੋਈ ਹੋਰ ਮਖਲੂਕ ਨਹੀਂ ਹੈਗੀ, ਕੋਈ ਬਾਹਰ ਦੀ ਮਖਲੂਕ ਨਹੀਂ ਹੈਗੀ। ਇਹ ਲੋਕ ਸਾਰੇ ਜਿਹੜੇ ਇੱਥੇ ਹੈਗੇ, ਇੱਥੇ ਹੀ ਜੀਂਦੇ ਨੇ, ਇੱਥੇ ਹੀ ਮਰਦੇ ਨੇ, ਇਸੇ ਜ਼ਮੀਨ 'ਚ ਹੀ ਮਰਦੇ ਨੇ, ਇਸੇ ਜ਼ਮੀਨ 'ਚ ਹੀ ਉੱਗਦੇ ਨੇ। ਇਹਨਾਂ ਨੂੰ ਜਾਨਵਰ ਜਾਂ ਇਹਨਾਂ ਨੂੰ ਸਬਜ਼ੀਆਂ ਨਾ ਸਮਝੋ ਕਿ ਉੱਗਣ ਤੇ ਕੱਟਿਆ ਜਾਵੇ ਤੇ ਮਾਰ ਦਿੱਤਾ ਜਾਵੇ। ਬਲੋਚਿਸਤਾਨ ਦੇ ਵਿੱਚ ਹੁਣ ਜੋ ਹੋ ਰਿਹਾ ਹੈ ਉਹਦਾ ਹਾਲੇ ਤੱਕ ਕੁਝ ਵੀ ਸੱਦੇਬਾਬ ਨਹੀਂ ਕੀਤਾ ਗਿਆ। ਅਗਰ ਜਿਹੜੀ ਅਸੀਂ ਗੱਲ ਕਰੀਏ PDMA, ਜਿਹੜੀ ਪ੍ਰੋਫੈਸ਼ਨਲ ਮੈਨੇਜਮੈਂਟ ਡਿਜ਼ਾਸਟਰ ਅਥਾਰਟੀ ਹੈਗੀ ਹੈ, ਉਹਨਾਂ ਵੱਲੋਂ ਸਿਰਫ ਇਹੀ ਕੀਤਾ ਜਾ ਰਿਹਾ ਹੈ ਕਿ ਅਸੀਂ ਸੜਕਾਂ ਬਹਾਲ ਕਰ ਦਿੱਤੀ ਜਾਵੇ, ਅਸੀਂ ਲੋਕਾਂ ਨੂੰ ਰਿਲੀਫ ਦਈਏ, ਉਹਨਾਂ ਨੂੰ ਪਨਾਹ ਦਈਏ, ਉਹੀ ਫੁਰਤੀਆਂ, ਉਹੀ ਸਾਰਾ ਕੁਝ। ਲੇਕਿਨ ਬਲੋਚਿਸਤਾਨ ਦੇ ਵਿੱਚ ਆਇਆ ਇਹ ਸੈਲਾਬ ਜਿਹੜਾ ਹੈ ਹਾਲੇ ਤੱਕ ਥੰਮਣ ਦਾ ਨਾਮ ਨਹੀਂ ਲੈ ਰਿਹਾ। ਦੂਸਰੀ ਤਰਫ ਇੰਡੀਆ ਵੱਲੋਂ ਵੀ ਇਹ ਵਾਰਨਿੰਗ ਦਿੱਤੀ ਗਈ ਹੈ ਕਿ ਅਸੀਂ ਪਾਣੀ ਛੱਡ ਦੇਣਾ ਹੈ, ਤੇ ਉਸ ਪਾਣੀ ਛੱਡਣ ਤੋਂ ਬਾਅਦ ਕੀ ਸੂਰਤ ਹਾਲ ਹੋਏਗੀ ਕੋਈ ਪਤਾ ਨਹੀਂ ਹੈਗਾ। ਦੂਸਰੀ ਤਰਫ ਸਿੰਧ ਦੇ ਵਿੱਚ ਵੀ ਅਲਾਰਮਿੰਗ ਸਿਚੁਏਸ਼ਨ ਹੈ। ਇਸ ਲਈ ਪਾਕਿਸਤਾਨ ਦੇ ਉੱਪਰ ਸੋਚਣ ਲਈ ਜਾਂ ਪਾਕਿਸਤਾਨ ਦੇ ਇਹਨਾਂ ਲੋਕਾਂ ਲਈ ਸੋਚਣ ਲਈ ਸਭ ਤੋਂ ਪਹਿਲੇ ਦੇਖਣ ਦੀ ਗੱਲ ਇਹ ਵੇ, ਸਮਝਣ ਦੀ ਗੱਲ ਇਹ ਵੇ ਕਿ ਇਹਨਾਂ ਲੋਕਾਂ ਨੂੰ ਜਿਹੜੀਆਂ ਤਸਵੀਰਾਂ ਵਿਖਾਈਆਂ ਜਾ ਰਹੀਆਂ ਨੇ, ਇਹਨਾਂ ਨੂੰ ਇਨਸਾਨ ਸਮਝਿਆ ਜਾਵੇ, ਫਿਰ ਸਾਰੇ ਮਸਲੇ ਹੱਲ ਹੋਣੇ ਨੇ। ਅਸੀਂ ਬਲੋਚਿਸਤਾਨ ਦੇ ਵਿੱਚ ਆਉਣ ਵਾਲੇ ਸੈਲਾਬ ਦੇ ਬਾਰੇ 'ਚ ਤੁਹਾਨੂੰ ਬਾਖਬਰ ਰੱਖਾਂਗੇ। ਅਸੀਂ ਆਪਣੇ ਸਿਆਸਤਦਾਨਾਂ ਦੇ ਜ਼ਮੀਰ ਨੂੰ ਝੰਜੋੜਦੇ ਰਵਾਂਗੇ। ਵੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ।